ਵੀਅਰਸ ਫਿਰ ਦਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਬਲਜੀਤ ਗਿੱਲ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਜਦੋਂ ਕੰਮ ਤੋਂ ਆ ਕੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਤਾਂ ਪਤਾ ਚੱਲਿਆ ਕਿ ਹੁਣ ਮਾਤਾ ਜੀ ਸਾਡੇ ਵਿੱਚ ਨਹੀਂ ਰਹੇ। ਸੁਣ ਕੇ ਬਹੁਤ ਦੁੱਖ ਹੋਇਆ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਦਰਦ ਦੇ ਬਾਵਜੂਦ ਤੁਸਾਂ ਨੇ ਪ੍ਰੋਗਰਾਮ ਬੜਾ ਚੜ੍ਹਦੀ ਕਲਾ ਵਿੱਚ ਕੀਤਾ। ਮੈਂ ਡਾਕਟਰ ਸਾਹਿਬ ਤੁਹਾਨੂੰ ਪ੍ਰਣਾਮ ਕਰਦਾ ਹਾਂ। ਗੁਰੂ ਮੇਹਰ ਕਰ। ਡਾਕਟਰ ਸਾਹਿਬ ਵੀਰ ਬਲਜੀਤ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਹੌਸਲੇ ਭਰੇ ਔਰ ਸ਼ਲਾਘਾ ਵਾਲੇ ਸ਼ਬਦ ਕਹੇ ਨੇ। ਅਸੀਂ ਸਮਝਦੇ ਹਾਂ ਵੀ ਇਹ ਜਿਵੇਂ ਕਹਿੰਦੇ ਨੇ ਕਿ ਵੀ ਲਾਈਫ ਗੋਜ਼ ਔਨ, ਜ਼ਿੰਦਗੀ ਤੁਰਦੀ ਰਹਿੰਦੀ ਹੈ। ਔਰ ਖ਼ਾਸ ਤੌਰ 'ਤੇ ਜਿਹੜੇ ਸਾਡੇ ਕੌਮੀ ਫਰਜ਼ ਨੇ ਜੀ, ਔਰ ਇਸ ਪ੍ਰੋਗਰਾਮ ਦੇ ਲਈ ਕਿੰਨੇ ਵੀਰ ਭੈਣਾਂ ਇੰਤਜ਼ਾਰ ਕਰਦੇ ਹੁੰਦੇ ਨੇ, ਕਿੰਨਿਆਂ ਦੀ ਆਵਾਜ਼ ਲਿਖਤ ਸਾਨੂੰ ਸੁਣਨ ਦੀ ਬੇਤਾਬੀ ਰਹਿੰਦੀ ਹੈ। ਸੋ ਅਸੀਂ ਆਪਣਾ ਫਰਜ਼ ਹੀ ਕੀਤਾ। ਲੇਕਿਨ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 5 ਅਗਸਤ 2013 21 ਸਾਵਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਬੇਸ਼ੱਕ ਅਸੀਂ ਪਿਛਲੇ ਫਰਾਈਡੇ ਜਾਣ ਤੋਂ ਪਹਿਲਾਂ ਵੀਕਐਂਡ 'ਤੇ ਉਸ ਓਕ ਕਰੀਕ ਵਾਲੇ ਆਪਣੇ 6 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ ਜੀ। ਪਰ ਫਿਰ ਵੀ ਕਿਉਂਕਿ ਦਿਨ ਅੱਜ ਦਾ ਸਮਾਗਮ ਤੋਂ ਉੱਥੇ ਸਾਰੇ 4 ਦੇ ਹਵਾਲੇ ਨਾਲ ਹੀ 3-4 ਨੂੰ ਹੋਏ ਨੇ। ਵੀਕਐਂਡ 'ਤੇ ਗਵਰਨਰ ਵੀ ਆਏ, ਉਹਨਾਂ ਦੇ ਅਟਾਰਨੀ ਜਨਰਲ ਵੀ ਆਏ ਔਰ ਸਾਰੀਆਂ ਜਥੇਬੰਦੀਆਂ, ਸਾਰੇ ਲੋਕਾਂ ਨੇ ਵੀ ਉੱਥੇ ਕਈ ਫੰਕਸ਼ਨ ਵੀਕਐਂਡ 'ਤੇ ਹੀ ਸੀ ਜ਼ਿਆਦਾ ਜੀ। ਪਰ ਫਿਰ ਵੀ ਅੱਜ ਦਾ ਦਿਨ ਹੈ 5 ਅਗਸਤ, ਪੂਰਾ 1 ਸਾਲ ਹੋ ਗਿਆ ਅਤੇ ਅਸੀਂ ਉਹਨਾਂ ਨੂੰ ਸਮੂਹ ਆਪਣੇ ਉਹਨਾਂ 6 ਸ਼ਹੀਦਾਂ ਨੂੰ ਜਿਹੜਾ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਜੀ। ਬੀਤੇ ਇਤਿਹਾਸ ਦੇ ਹਵਾਲੇ ਨਾਲ 1871 ਦੇ ਵਿੱਚ 3 ਕੂਕਿਆਂ ਨੂੰ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਫਾਂਸੀ ਦਿੱਤੀ ਗਈ। ਉਹਨਾਂ ਦੇ ਉੱਤੇ ਇਹ ਕੇਸ ਸੀ ਕਿ ਉਹਨਾਂ ਨੇ ਮੁਸਲਮਾਨ ਬੁੱਚੜਾਂ ਨੂੰ ਮਾਰਿਆ ਸੀ ਜੀ। ਇਹ ਵੀ ਇੱਕ ਤਰਾਸਦੀ ਹੁੰਦੀ ਹੈ ਕਿ ਕੋਈ ਲਹਿਰ ਸ਼ੁਰੂ ਕਿਸ ਗੱਲ ਲਈ ਹੁੰਦੀ ਹੈ। ਕੂਕਿਆਂ ਦੀ ਲਹਿਰ ਤਾਂ ਸ਼ੁਰੂ ਹੋਈ ਵੀ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਉਣਾ ਜੀ, ਪਰ ਬ੍ਰਿਟਿਸ਼ ਏਜੰਸੀਆਂ ਨੇ ਔਰ ਕੁਝ ਹਿੰਦੂਤਵੀ ਪ੍ਰਭਾਵਾਂ ਨੇ ਉਸ ਪੀਰੀਅਡ 'ਚ ਵੀ ਉਹਨਾਂ ਨੂੰ ਮੋੜ ਦਿੱਤਾ ਕਿ ਜੀ ਇਹ ਜਿਹੜੇ ਗਾਵਾਂ ਮਾਰਦੇ ਨੇ ਪਹਿਲਾਂ ਇਹਨਾਂ ਦਾ ਕਰ ਲਓ ਹਿਸਾਬ ਜੀ। ਸੋ ਪਹਿਲਾਂ ਕੂਕਿਆਂ ਨੇ ਅੰਮ੍ਰਿਤਸਰ ਦੇ ਬੁੱਚੜਾਂ 'ਤੇ ਹਮਲਾ ਕੀਤਾ, ਉੱਥੋਂ ਤਾਂ ਨਿਕਲ ਗਏ, ਬਚ ਗਏ, ਪਤਾ ਨਹੀਂ ਲੱਗਾ ਵੀ ਕੀ ਹੈ। ਇੱਥੇ ਜਦੋਂ ਕੀਤਾ ਤੇ ਉਹਨਾਂ 'ਚ ਜਿਹੜੇ ਫੜੇ ਗਏ ਉਹਨਾਂ ਨੇ ਭਾਂਡਾ ਭੰਨ ਦਿੱਤਾ। 1-2 ਜਿਹੜੇ ਨੇ ਵਾਅਦਾ ਮੁਆਫ ਗਵਾਹ ਬਣ ਗਏ। ਉਹਨਾਂ ਨੇ ਕਿਹਾ ਜੀ ਅੰਮ੍ਰਿਤਸਰ ਵਾਲਾ ਵੀ ਅਸੀਂ ਕੀਤਾ ਸੀ ਜਾਂ ਫਲਾਣਿਆਂ ਨੇ ਕੀਤਾ ਸੀ ਜੀ। ਸੋ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 3 ਕੂਕੇ ਰਾਏਕੋਟ ਬਾਅਦ ਦੇ ਵਿੱਚ ਕਿੰਨੇ ਹੀ ਜਿਹੜੇ ਨੇ 50 ਦੇ ਕਰੀਬ ਜਿਹੜਾ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਤੋਪਾਂ ਦੇ ਸਾਹਮਣੇ ਉਡਾਏ, ਖਲੋਤੇ ਤੋਪਾਂ ਦੇ ਸਾਹਮਣੇ ਬੜੀ ਬਹਾਦਰੀ ਨਾਲ। ਉਹ ਕਰੈਕਟਰ ਸਿੱਖੀ ਕਰੈਕਟਰ ਹੈ, ਪਰ ਜਿਹੜੀ ਮੂਵਮੈਂਟ ਦੀ ਡਿਵੀਏਸ਼ਨ ਸੀ ਕਿ ਆਜ਼ਾਦੀ ਨੂੰ ਲੈ ਕੇ ਤੁਰੇ ਤੇ ਆ ਗਏ ਜਿਹੜੇ ਬੁੱਚੜਾਂ ਨੂੰ ਮਾਰਨ ਤੇ। ਸੋ ਅੱਜ ਦੇ ਦਿਨ ਇਹ 3 ਕੂਕੇ ਰਾਏਕੋਟ ਵਿਖੇ ਫਾਂਸੀ ਤੇ ਲਾਏ ਗਏ ਜੀ। 1944 ਦੇ ਵਿੱਚ ਇੱਕ ਚਰਚਾ ਜਿਹੜੀ ਬੜੀ ਪੋਲੀਟੀਕਲ ਸਰਕਲਸ ਦੇ ਵਿੱਚ ਹੋਈ ਕਿਉਂਕਿ 23 ਮਾਰਚ 1940 ਨੂੰ ਪਾਕਿਸਤਾਨ ਮੁਸਲਿਮ ਲੀਗ ਨੇ ਲਾਹੌਰ ਦੇ ਮੁਕਾਮ ਤੇ ਪਾਕਿਸਤਾਨ ਦਾ ਮਤਾ ਪਾਸ ਕੀਤਾ ਸੀ ਜੀ। ਔਰ ਉਸ ਵੇਲੇ ਸਟਰਗਲ ਚੱਲ ਰਹੀ ਸੀ ਇਸ ਗੱਲ ਦੇ ਲਈ ਕਿ ਵੀ ਕਿਵੇਂ ਰੋਕਿਆ ਜਾਏ ਮੁਸਲਿਮ ਲੀਗ ਨੂੰ। ਕਾਂਗਰਸ ਵੀ ਅਕਮੋਡੇਟ ਕਰਨਾ ਚਾਹੁੰਦੀ ਸੀ ਤੇ ਰਾਜਾ ਰਾਜਗੋਪਾਲਾਚਾਰੀ ਹੈ ਜਿਹੜਾ ਕਾਂਗਰਸ ਦਾ ਇੱਕ ਪ੍ਰੋਮੀਨੈਂਟ ਲੀਡਰ ਸੀ, ਬਾਅਦ ਦੇ ਵਿੱਚ ਹਿੰਦੁਸਤਾਨ ਦਾ ਪਹਿਲਾ ਗਵਰਨਰ ਜਨਰਲ ਵੀ ਬਣਿਆ ਜੀ। ਉਹਨੂੰ ਕਾਂਗਰਸ ਨੇ ਜਾਂ ਗਾਂਧੀ ਨੇ ਖਾਸ ਤੌਰ ਤੇ ਅਪਾਇੰਟ ਕੀਤਾ ਕਿ ਜੀ ਉਹ ਇਸ ਸਾਰੇ ਮਸਲੇ ਦਾ, ਜਿਹੜੀਆਂ ਮੁਸਲਿਮ ਲੀਗ ਦੀਆਂ ਮੰਗਾਂ ਨੇ ਅਲੱਗ ਦੇਸ਼ ਬਣਾਉਣ ਦੀ, ਇਹਦੇ ਬਾਰੇ ਉਹ ਆਪਣੀ ਕੰਪਰੈਹੈਂਸਿਵ ਰਿਪੋਰਟ ਤੇ ਜੀ। ਸੋ 16 ਜੁਲਾਈ ਜਿਹੜਾ 1944 ਨੂੰ ਰਾਜਗੋਪਾਲਾਚਾਰੀਆ ਨੇ ਜਿਹੜਾ ਫਾਰਮੂਲਾ ਦਿੱਤਾ ਉਹਨੂੰ ਰਾਜਾ ਜੀ ਫਾਰਮੂਲਾ ਕਿਹਾ ਜਾਂਦਾ। ਔਰ ਜਿਵੇਂ ਬਾਅਦ ਦੇ ਵਿੱਚ ਪਾਕਿਸਤਾਨ ਬਣਿਆ, ਲਗਭਗ ਇਹਦੇ ਸੀਡ ਜਿਹੜੇ ਨੇ ਉਸ ਰਾਜਾ ਫਾਰਮੂਲੇ ਦੇ ਵਿੱਚ ਮੌਜੂਦ ਸੀ ਜੀ। ਸਿੱਖਾਂ ਨੇ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਕਿਸੇ ਖਿੱਤੇ 'ਚ ਵੀ ਮੈਜੋਰਿਟੀ 'ਚ ਨਹੀਂ ਹੈ ਔਰ ਉਸ ਫਾਰਮੂਲੇ 'ਚ ਕੋਈ ਸਿੱਖਾਂ ਨੂੰ ਰੈਕਗਨਾਈਜ਼ ਵੀ ਨਹੀਂ ਸੀ ਕੀਤਾ ਗਿਆ ਜੀ। ਔਰ ਲੇਕਿਨ ਉਸ ਪੀਰੀਅਡ 'ਚ ਕਾਇਦੇ ਆਜ਼ਮ ਨੇ ਇੱਕ ਬਿਆਨ ਦੇ ਕੇ ਉਹਨਾਂ ਨੇ ਕਿਹਾ ਵੀ ਸਿੱਖ ਵੀ ਇੱਕ ਅਲੱਗ ਕੌਮ ਨੇ ਔਰ ਅਸੀਂ ਸਿੱਖਾਂ ਨੂੰ ਐਕੋਮੋਡੇਟ ਕਰਨਾ ਚਾਹੁੰਦੇ। ਉਹ ਕੋਈ ਵੀ ਆਪਣੇ ਜਿਹੜੇ ਉਹਨਾਂ ਦੇ ਦੀਆਂ ਡਿਮਾਂਡਸ ਨੇ ਉਹ ਲਿਖਣ ਔਰ ਅਸੀਂ ਉਹਨਾਂ ਨੂੰ ਜਿਹੜਾ ਐਕੋਮੋਡੇਟ ਕਰਨਾ ਚਾਹੁੰਦੇ ਜੀ। ਪਰ ਸਮੱਸਿਆ ਇਹ ਸੀ ਕਿ ਵੀ ਇਸ ਫਾਰਮੂਲੇ ਦੇ ਵਿੱਚ ਵੀ ਸਿੱਖਾਂ ਨੂੰ ਕੋਈ ਵੇਟ ਨਹੀਂ ਸੀ ਦਿੱਤਾ ਗਿਆ।
ਪਰ ਜੋ ਕੁਝ ਫਿਰ 1947 ਚ ਵਾਪਰਿਆ, ਇਹਦੇ ਚ ਇੱਕ ਪਾਰਟ ਜਿਹੜਾ ਜਦੋਂ ਮੈਂ ਇਸ ਫਾਰਮੂਲੇ ਦਾ ਵੇਰਵਾ ਦੇਖਿਆ, ਜਿਹੜੀ ਗੱਲ ਮੈਨੂੰ ਚੰਗੀ ਲੱਗੀ, ਉਹਦੇ ਚ ਵਲੰਟੀਅਰ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਦਾ ਕਨਸੈਪਟ ਸੀ। ਪਾਕਿਸਤਾਨ ਤਾਂ ਬਣਨਾ ਸੀ, ਬਣਿਆ ਵੀ ਜੀ ਜੀ, ਲੇਕਿਨ ਜੇ ਰਾਜਾ ਜੀ ਫਾਰਮੂਲੇ ਨੂੰ ਗੰਭੀਰਤਾ ਦੇ ਨਾਲ ਲੈ ਲਿਆ ਜਾਂਦਾ ਹੈ ਔਰ ਇਹ ਦੇਖ ਲਿਆ ਜਾਂਦਾ ਵੀ ਇਹ ਪਾਕਿਸਤਾਨ ਬਣਨਾ ਇਨਐਵਿਟੇਬਲ ਹੈ, ਤੇ ਇਹੀ ਪਾਪੂਲੇਸ਼ਨਾਂ ਜਿਹੜੀਆਂ ਮਾਰ ਕੱਟ ਕੇ ਇੱਧਰ ਈਸਟ ਪੰਜਾਬ ਵਾਲਿਆਂ ਨੇ ਉੱਧਰ ਭੇਜਿਆ, ਪਨਾਹਗੀਰ ਬਣਾ ਕੇ ਉਧਰਲਿਆਂ ਨੇ ਇੱਧਰ ਭੇਜਿਆ ਜੀ, ਇਹੀ ਪੀਸਫੁਲੀ ਵੀ ਟ੍ਰਾਂਸਫਰ ਆਫ ਪਾਪੂਲੇਸ਼ਨ ਹੋ ਸਕਦਾ ਸੀ। ਔਰ ਵਲੰਟੀਅਰ ਹੁੰਦਾ ਜਿਹੜਾ ਨਹੀਂ ਆਣਾ ਚਾਹੁੰਦਾ ਨਾ ਸਹੀ ਜੀ ਜੀ, ਉਹ ਪਾਕਿਸਤਾਨ ਦੇ ਸ਼ਹਿਰੀ ਬਣ ਜਾਂਦੇ, ਇੱਧਰ ਬਣ ਜਾਂਦੇ। ਸੋ ਇਹ ਫਾਰਮੂਲਾ 1944 ਦੇ ਵਿੱਚ ਆਇਆ ਸੀ। 1991 ਚ ਅਵਤਾਰ ਸਿੰਘ ਸ਼ਤਰਾਣਾ, ਹੁਣ ਜਦੋਂ ਅਸੀਂ ਅਜੋਕੇ ਸ਼ਹੀਦਾਂ ਦੀ, ਜੁਝਾਰੂਆਂ ਦੀ ਗੱਲ ਕਰਦੇ ਹਾਂ, ਇੱਕ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ, ਲੈਫਟੀਨੈਂਟ ਜਨਰਲ ਸੀ, ਉਹਨਾਂ ਦਾ ਨਾਂ ਸ਼ਾਇਦ ਜਰਨੈਲ ਸਿੰਘ ਜੀ, ਉਹਨਾਂ ਦਾ ਭਰਾ ਜਿਹੜਾ ਕਿ ਭਾਈ ਅਵਤਾਰ ਸਿੰਘ ਸ਼ਤਰਾਣਾ, ਪਿੰਡ ਹੈ ਡਿਸਟ੍ਰਿਕਟ ਪਟਿਆਲੇ ਦਾ, 1991 ਦੀਆਂ ਚੋਣਾਂ ਅਨਾਉਂਸ ਹੋ ਗਈਆਂ ਵਿਧਾਨ ਸਭਾ ਦੀਆਂ, ਉਹ ਲਹਿਰਾ ਗਾਗਾ ਹਲਕੇ ਤੋਂ MLA ਦੇ ਕੈਂਡੀਡੇਟ ਸੀ ਜੀ। ਪੁਲਿਸ ਨੇ ਉਹਨਾਂ ਨੂੰ ਚੁੱਕਿਆ, ਥਾਣੇ 'ਚ ਲਿਆ ਕੇ ਇੰਨਾ ਟੌਰਚਰ ਕੀਤਾ ਜਿਹੜਾ MLA ਦੇ ਲਈ ਖੜਾ ਹੈ ਕਿ ਵੀ ਤੇਰਾ ਭਰਾ ਜੁਝਾਰੂ ਹੈ ਜੀ, ਗਰਮ ਪ੍ਰੈਸਾਂ ਲਾ ਲਾ ਕੇ ਉਹਨਾਂ ਦਾ ਸਾਰਾ ਸਰੀਰ ਜਿਹੜਾ ਉਹ ਪਚ ਦਿੱਤਾ, ਉਹਨਾਂ ਦੀ ਮੌਤ ਹੋ ਗਈ ਜੀ। ਹੁਣ ਉਦੋਂ ਪਿੰਡਾਂ ਦੇ ਲੋਕ ਪਹੁੰਚ ਜਾਂਦੇ ਸੀ ਇਕੱਠੇ ਹੋ ਕੇ, 92-93 ਤੇ ਇੰਨਾ ਕੁ ਡਰ ਸੀ ਵੀ ਲੋਕ ਘਰੋਂ ਹੀ ਨਿਕਲਣੋਂ ਹਟ ਗਏ ਸੀ, ਜੋ ਮਰਜ਼ੀ ਪੁਲਿਸ ਕਰੀ ਜਾਏ ਜੀ, ਤੇ ਲੋਕਾਂ ਨੇ ਜ਼ਬਰਦਸਤੀ ਥਾਣਾ ਘੇਰ ਲਿਆ, ਤੇ ਉਹ ਜਿਹੜੀ ਉਹਨਾਂ ਨੂੰ, ਉਹਨਾਂ ਦੀ ਡੈੱਡ ਬਾਡੀ ਜਿਹਦੇ ਤੇ ਸਾਰੇ ਸਰੀਰ ਤੇ ਪ੍ਰੈਸਾਂ ਦੇ ਨਿਸ਼ਾਨ ਸੀ ਜੀ, ਉਹ ਲੈ ਲਈ। ਔਰ ਜਿਹੜੀਆਂ ਪਿਕਚਰਸ ਸੀ ਭਾਈ ਅਵਤਾਰ ਸਿੰਘ ਦੀਆਂ, ਉਹ ਫਿਰ ਦੁਨੀਆ ਭਰ ਦੇ ਵਿੱਚ ਗਈਆਂ। ਮੈਂ ਵੀ ਜਦੋਂ ਇੱਥੇ 91-92 ਦੇ ਵਿੱਚ ਅਸੀਂ ਪ੍ਰੋਟੈਸਟ ਸ਼ੁਰੂ ਕੀਤੇ, ਜਾਂ ਜਿਹੜੀ ਸਭ ਤੋਂ ਵੱਧ ਪਿਕਚਰ ਅਸੀਂ ਵੱਡੀ ਕਰਾ ਕੇ ਕਲਰਡ ਲਾਈ ਹੁੰਦੀ ਸੀ, ਉਹ ਕੋਈ ਬੰਦਾ ਉਹਦੇ ਲਈ ਦੇਖਣਾ ਔਖਾ ਹੁੰਦਾ ਸੀ ਕਿ ਵੀ ਉਹਨਾਂ ਦੇ ਨੂੰ ਕਿਵੇਂ ਪਿੱਛੇ ਖੂਬਸੂਰਤ ਨੌਜਵਾਨ ਸਿੱਖ ਜਿਹੜਾ ਉਸ ਦਾ ਉਹ ਪ੍ਰੈਸਾਂ ਲਾ ਲਾ ਕੇ ਉਸ ਨੂੰ ਉਹਨਾਂ ਨੇ ਮਾਰ ਦਿੱਤਾ। ਸੋ ਇਹ ਵਾਕਿਆ ਜਿਹੜਾ ਹੈ 1991 ਦੇ ਵਿੱਚ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਅਵਤਾਰ ਸਿੰਘ ਸ਼ਤਰਾਣਾ ਨੂੰ ਜੀ। ਪਿੰਗਲਵਾੜਾ ਅੰਮ੍ਰਿਤਸਰ ਦਾ ਜਦੋਂ ਜ਼ਿਕਰ ਹੁੰਦਾ ਹੈ, ਤੇ ਜਿਹੜੀ ਇੰਸਟੀਟਿਊਸ਼ਨ ਇੱਕ ਬੰਦੇ ਨੇ ਆਪਣੀ ਸਮਾਜ ਸੇਵਾ, ਆਪਣੀ ਡਿਵੋਸ਼ਨ ਦੇ ਨਾਲ ਖੜੀ ਕੀਤੀ, ਉਹ ਪਿੰਗਲਵਾੜਾ ਹੈ। ਭਗਤ ਪੂਰਨ ਸਿੰਘ ਇੱਕ ਫਕੀਰ ਕਿਸਮ ਦਾ ਬੰਦਾ ਹੈ ਜਿਹਨੇ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਕੋਈ ਮਾਂ ਆਪਣੇ ਪਿੰਗਲੇ ਬੱਚੇ ਨੂੰ ਛੱਡ ਗਈ, ਉਹ ਸੇਵਾਦਾਰ ਉੱਥੇ ਸੇਵਾ ਕਰਦੇ ਸੀ, ਉਹ ਆਏ, ਉਹਨਾਂ ਨੇ ਦੇਖਿਆ ਬਾਹਰ ਬੱਚਾ ਪਿਆ ਗੁਰੂ ਦੇ ਦਰ ਤੇ ਜੀ, ਔਰ ਪਿਆਰਾ ਸਿੰਘ ਸ਼ਾਇਦ ਉਹਦਾ ਨਾਂ ਸੀ, ਉਹਦੇ ਬਾਰੇ ਉਹਨਾਂ ਨੇ ਬਹੁਤ ਸਾਰੀ ਬਾਤ ਲਿਖੀਆਂ ਵੀ, ਟਰੈਕਟ ਲਿਖੇ ਜੀ, ਉਹਨੂੰ ਉਹਨਾਂ ਨੇ ਚੁੱਕ ਲਿਆ, ਔਰ ਉਹ ਇੱਕ ਬੱਚੇ ਤੋਂ ਹੀ ਇਹ ਕੰਮ ਸ਼ੁਰੂ ਹੋਇਆ। ਅੱਜ ਬਹੁਤ ਵੱਡੀ ਇੰਸਟੀਚਿਊਟ ਹੈ, ਮਿਲੀਅਨਸ ਆਫ ਡਾਲਰਸ ਦਾ ਉਹਨਾਂ ਦਾ ਬਜਟ ਹੈ ਜੀ, ਸ਼ਾਇਦ ਡਾਕਟਰ ਇੰਦਰਜੀਤ ਕੌਰ ਨੇ ਜਿਹੜੇ ਉਹਨੂੰ ਹੈੱਡ ਕਰਦੇ ਨੇ ਜੀ। ਭਗਤ ਪੂਰਨ ਸਿੰਘ ਹੋਰਾਂ ਨਾਲ ਮੈਨੂੰ ਵੀ ਅਕਸਰ ਮਿਲਣ ਦਾ ਮੌਕਾ ਵੀ ਬਣਦਾ ਰਿਹਾ, ਮੈਂ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਖਾਸ ਤੌਰ ਤੇ ਉਹਨਾਂ ਨੂੰ ਮਿਲਣ ਵੀ ਜਾਂਦਾ ਸੀ ਜੀ, ਔਰ ਉਹਨਾਂ ਦੇ ਲਈ ਕਿਉਂਕਿ ਉਹ ਸ਼ੁੱਧ ਖੱਦਰ ਪਹਿਨਦੇ ਸੀ, ਸੋ ਮੈਂ ਇੱਕ ਖੱਦਰ ਦਾ ਚੰਗਾ ਉਹਨਾਂ ਦੇ ਲਈ ਸੂਟ ਵੀ ਲੈ ਕੇ ਜਾਣਾ, ਮੇਰੇ ਨਾਲ ਉਹਨਾਂ ਨੇ ਕਾਫੀ ਸਨੇਹ ਵੀ ਕਰਨਾ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਆਈਡੀਓਲੋਜੀਕਲੀ ਕਨਫਿਊਜ਼ਨ ਵੀ ਸੀ, ਥੋੜ੍ਹੇ ਕਾਂਗਰਸ ਦੇ ਇਨਫਲੂਐਂਸ ਥੱਲੇ ਸੀ, ਗਾਂਧੀ ਨੂੰ ਵੀ ਐਡਮਾਇਰ ਕਰਦੇ ਸੀ, ਤਾਰਾ ਸਿੰਘ ਦੇ ਵੀ ਐਡਮਾਇਰਰ ਸੀ, ਪਰ ਜਦੋਂ ਜੂਨ 84 ਦਾ ਹਮਲਾ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਆਪਣੀ ਵਿਚਾਰਧਾਰਾ ਬਦਲੀ, ਔਰ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਹੋਇਆ ਸੀ ਗਵਰਨਮੈਂਟ ਆਫ ਇੰਡੀਆ ਨੇ, ਜਿਹੜਾ ਉਹਨਾਂ ਨੇ ਮੋੜ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਇਹ ਜੋ ਜ਼ੁਲਮ ਗੁਰੂ ਰਾਮਦਾਸ ਦੇ ਦਰਬਾਰ 'ਚ ਹੋਇਆ, ਬਟ ਉਹਨਾਂ ਨੇ ਸੇਵਾ ਦੇ ਪੱਖ ਨੂੰ, ਜੇ ਉਧਰ ਮਦਰ ਟੈਰੇਸਾ ਦਾ ਨਾਂ ਲਿਆ ਜਾਂਦਾ, ਉਹਨਾਂ ਦੀ ਤਾਂ ਬੈਕ ਤੇ ਦੁਨੀਆ ਭਰ ਦੀਆਂ ਬਹੁਤ ਜਿਹੜੀਆਂ ਬਿਲੀਅਨੇਅਰ ਈਸਾਈ ਇੰਸਟੀਚਿਊਟਸ ਨੇ, ਇਸ ਫਕੀਰ ਆਦਮੀ ਨੇ ਆਪਣੇ ਬਲਬੂਤੇ ਤੇ ਗੁਰੂ ਦੇ ਵਿਸ਼ਵਾਸ ਦੇ ਉੱਤੇ ਜਿਹੜਾ ਇਹਨਾਂ ਜਿਨ੍ਹਾਂ ਦਾ ਕੋਈ ਨਹੀਂ ਹੈ ਜੀ, ਉਹਨਾਂ ਦੀ ਸੇਵਾ ਸੰਭਾਲ ਲਈ ਇਹ ਪਿੰਗਲਵਾੜਾ ਜਿਹੜਾ ਉਹ ਸ਼ੁਰੂ ਕੀਤਾ। 2008 ਦੇ ਵਿੱਚ ਜਥੇਦਾਰ ਵੇਦਾਂਤੀ, ਜਿਨ੍ਹਾਂ ਨੂੰ 2000 ਦੇ ਵਿੱਚ ਜਥੇਦਾਰ ਬਣਾਇਆ ਗਿਆ ਸੀ ਨਿਊਯਾਰਕ ਸਿੱਖ ਡੇ ਪੈਰੇਡ ਦੇ ਉੱਤੇ, ਉਹਨਾਂ ਨੇ ਇਹ ਗੱਲ ਕਹੀ ਕਿ ਜੇ ਪੰਛੀ ਨੇ ਉਹਨਾਂ ਨੂੰ ਵੀ ਆਲਣਾ ਚਾਹੀਦਾ, ਆਪਣਾ ਘਰ ਚਾਹੀਦਾ, ਸਿੱਖਾਂ ਨੂੰ ਵੀ ਆਪਣਾ ਦੇਸ਼ ਚਾਹੀਦਾ ਜੀ, ਔਰ ਇਹ ਗੱਲ ਬਾਦਲ ਦੇ ਸੰਗ ਥੱਲੋਂ ਨਹੀਂ ਉਤਰੀ, ਸੋ ਉਹਨਾਂ ਨੂੰ ਜ਼ਬਰਦਸਤੀ ਰਿਜ਼ਾਈਨ ਦੇਣ ਤੇ ਮਜਬੂਰ ਕੀਤਾ ਗਿਆ। ਤੇ ਜਿਹੜੇ ਹੁਣ ਨਵੇਂ ਸਾਜੇ ਨੇ ਜਥੇਦਾਰ ਗੁਰਬਚਨ ਸਿੰਘ, ਜਿਹੜੇ ਫਿਰ ਜੋ ਕਹਿੰਦੇ ਨੇ ਬਾਦਲ ਸਾਹਿਬ ਉਹ ਕਰਦੇ ਨੇ, ਉਹਨਾਂ ਨੂੰ ਜਥੇਦਾਰ ਬਣਾਇਆ ਗਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1833 ਦੇ ਵਿੱਚ ਸ਼ਿਕਾਗੋ, ਅੱਜ ਬੜਾ ਵੱਡਾ ਸ਼ਹਿਰ ਹੈ ਅਮਰੀਕਾ ਦਾ ਜੀ, ਹਾਲਾਂਕਿ ਇਹ ਸ਼ਿਕਾਗੋ ਜਿਹੜੇ ਨੇਟਿਵ ਅਮਰੀਕਨਸ ਇੱਥੋਂ ਦੇ ਸੀ, ਉਹ ਗੰਢੇ ਦੇ ਲਈ ਕਹਿੰਦੇ ਸੀ,
ਇਹ ਸ਼ਬਦ ਉਹਨਾਂ ਦੀ ਜ਼ਬਾਨ ਸੀ। ਤੇ ਇੱਥੇ ਗੰਢਿਆਂ ਦੀ ਸਮੈਲ ਹੁੰਦੀ ਸੀ, ਗੰਢੇ ਹੁੰਦੇ ਹੋਣਗੇ ਵਾਈਲਡ ਜੀ। ਤੇ ਉਹਨਾਂ ਨੇ ਜਦੋਂ ਦੇਖਿਆ ਪਹਿਲੀ ਵਾਰੀ ਆ ਕਹਿੰਦਾ ਸ਼ਿਕਾਗੋ, ਜੀ। ਉਹਦੇ ਤੋਂ ਸ਼ਿਕਾਗੋ ਬਣ ਗਿਆ ਤੇ 1833 ਚ ਨਿੱਕਾ ਜਿਹਾ ਪਿੰਡ ਸੀ, ਹੁਣ ਇੱਕ ਸ਼ਹਿਰ ਬਣਿਆ ਹੋਇਆ। ਜੀ। 1861 ਦੇ ਵਿੱਚ ਅਮਰੀਕਨ ਆਰਮੀ ਨੇ ਫੈਸਲਾ ਕੀਤਾ ਕਿ ਫਲੌਗਿੰਗ ਇਸ ਨੂੰ ਅਸੀਂ ਐਬੋਲਿਸ਼ ਕਰਦੇ ਹਾਂ, ਜਿਹੜਾ ਕੋਰੜੇ ਮਾਰਨਾ ਹੈ। ਅਦਰਵਾਈਜ਼ ਇਹਨਾਂ ਦਾ ਵੀ ਕੰਮ ਸਾਡੇ ਵਰਗੇ ਹੀ ਸੀ। ਜੀ ਜੀ। ਸੋ 1861 ਚ ਇਹਨਾਂ ਨੇ ਬੰਦ ਕੀਤਾ। 1914 ਦੇ ਵਿੱਚ ਹੁਣ ਅੱਜ ਅਸੀਂ ਦੇਖਦੇ ਹਾਂ ਸਾਰੇ ਹੀ ਡਰਾਈਵ ਕਰਦੇ ਹਾਂ, ਟ੍ਰੈਫਿਕ ਲਾਈਟ ਹਰੀ ਲਾਲ ਯੈਲੋ। ਜੀ। ਪਹਿਲੀ ਵਾਰੀ ਜਿਹੜੀਆਂ ਇਲੈਕਟ੍ਰਿਕ ਟ੍ਰੈਫਿਕ ਲਾਈਟਸ ਨੇ ਕਲੀਵਲੈਂਡ ਓਹਾਇਓ ਚਲਾਈਆਂ ਗਈਆਂ 1914 ਦੇ ਵਿੱਚ। ਜੀ। ਸੋ ਇਹ ਹਮੇਸ਼ਾ ਤੋਂ ਨਹੀਂ ਹੈ ਵੀ ਜਦੋਂ ਤੋਂ ਸੜਕਾਂ ਬਣ ਗਈਆਂ ਤੇ ਲਾਈਟਾਂ ਲੱਗ ਗਈਆਂ, ਜੀ ਜੀ, ਹੌਲੀ ਹੌਲੀ ਹੋਇਆ। 1921 ਦੇ ਵਿੱਚ ਮੁਸਤਫਾ ਕਮਾਲ ਪਾਸ਼ਾ, ਜਿਹਨੂੰ ਅਤਾ ਤੁਰਕ ਕਿਹਾ ਜਾਂਦਾ ਹੈ, ਫਾਦਰ ਆਫ ਦਾ ਮਾਡਰਨ ਟਰਕੀ, ਉਹਨੇ ਜਿਹੜਾ ਆਟੋਮਨ ਐਮਪਾਇਰ ਦਾ ਚਾਰਜ ਲਿਆ। ਆਟੋਮਨ ਐਮਪਾਇਰ ਬਹੁਤ ਵੱਡਾ ਸੀ, ਫਸਟ ਵਰਲਡ ਵਾਰ 'ਚ ਹਾਰੇ, ਮਿਡਲ ਈਸਟ ਨਿਕਲ ਗਿਆ, ਹੋਰ ਬਹੁਤ ਸਾਰੀਆਂ ਟੈਰੀਟਰੀਜ਼ ਨਿਕਲ ਗਈਆਂ, ਪਰ ਇਹਨੇ ਅਤਾ ਤੁਰਕ ਨੇ, ਮੁਸਤਫਾ ਨੇ, ਕਮਾਲ ਪਾਸ਼ਾ ਨੇ ਬੜੀ ਬਹਾਦਰੀ ਦੇ ਨਾਲ ਜਿਹੜੇ ਮੌਜੂਦਾ ਟਰਕੀ ਹੈ ਇਹਨੂੰ ਸੇਵ ਕੀਤਾ। 1923 ਦੇ ਵਿੱਚ ਪਹਿਲੇ ਅਮਰੀਕਨ ਨੇ, ਜਿਹਦਾ ਨਾਂ ਹੈਨਰੀ ਸਲੀਵਾਨ ਸੀ, ਇੰਗਲਿਸ਼ ਚੈਨਲ ਨੂੰ ਤੈਰ ਕੇ ਕ੍ਰਾਸ ਕੀਤਾ। 1945 ਦੇ ਵਿੱਚ ਅਮਰੀਕਾ ਨੇ ਹੀਰੋਸ਼ੀਮਾ ਦੇ ਉੱਤੇ ਅੱਜ ਦੇ ਦਿਨ, ਹਾਲਾਂਕਿ ਜਾਪਾਨ ਦੇ ਵਿੱਚ ਕੱਲ੍ਹ ਦਾ ਦਿਨ ਹੋਏਗਾ ਕਿਉਂਕਿ ਉਹ ਅੱਗੇ ਆ ਉਹਨਾਂ ਦਾ 14-15 ਘੰਟੇ, ਹੀਰੋਸ਼ੀਮਾ ਤੇ ਐਟਮ ਬੰਬ ਸੁੱਟਿਆ, ਫਿਰ ਨਾਗਾਸਾਕੀ ਤੇ ਸੁੱਟਿਆ ਥੋੜੀ ਦੇਰ ਬਾਅਦ। ਜੀ। ਹੁਣ ਇਹ ਦੁਨੀਆ ਨੂੰ ਕਹਿੰਦੇ ਨੇ ਜੀ ਫਲਾਣਾ ਨਾ ਨਿਊਕਲੀਅਰ ਹੋ ਜਾਏ, ਫਲਾਣਾ ਨਾ ਹੋ ਜਾਏ, ਇਹਨਾਂ ਨੇ ਹੀ ਕੰਮ ਕੀਤਾ ਹੈ। ਜੀ। ਈਦੀ ਅਮੀਨ 1972 ਦੇ ਵਿੱਚ ਯੂਗਾਂਡਾ 'ਚੋਂ ਉਹਨੇ 80,000 ਏਸ਼ੀਅਨਸ ਜਿਹੜੇ ਹੈ ਉਹ ਕੱਢ ਕੇ ਬਾਹਰ ਮਾਰੇ, ਸਭ 3 ਕੱਪੜਿਆਂ ਦੇ ਵਿੱਚ ਹੀ, ਵੀ ਇੱਥੋਂ ਨਿਕਲ ਜਾਓ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਵੀਅਰਸ, ਪ੍ਰੋਗਰਾਮ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।